ਦੇਖੋ ਰੂਲ ਚੇਂਜ ਤਾਂ ਸਾਰਾ ਦਿਨ ਹੀ ਆਪਾਂ ਨੂੰ ਦਿਖਦੇ ਰਹਿੰਦੇ ਆ ਵੀ ਕੁਛ ਨਾ ਕੁਛ ਹੋ ਰਿਹਾ ਹੈਗਾ। ਕਾਫੀ ਚੀਜ਼ਾਂ ਜਿਹੜੀਆਂ ਆ ਉਹ ਹੋ ਰਹੀਆਂ ਹੈਗੀਆਂ ਤੇ ਇੱਕ ਜਿਹੜੀ ਮੇਨ ਗੱਲ ਚੱਲ ਰਹੀ ਹੈਗੀ ਆ ਇਸ ਵੇਲੇ ਕਿ ਨਕਟਾ ਵੀ ਸਾਡੀ ਮੀਟਿੰਗ ਹੋਈ ਸੀਗੀ ਆਪਣੀ ਕੈਲੀਫੋਰਨੀਆ ਐਨਰਜੀ ਕਮਿਸ਼ਨ ਦੇ ਨਾਲ ਤੇ ਉਹਨਾਂ ਵੱਲੋਂ ਜਿਹੜੇ ਫਿਊਚਰ ਦੇ ਵਿੱਚ ਚਾਰਜਿੰਗ ਸਟੇਸ਼ਨ ਲੱਗਣੇ ਹੈਗੇ ਆ। ਜੇ ਤੁਸੀਂ ਆਪਣੇ ਯਾਰਡ ਦੇ ਵਿੱਚ ਜਾਂ ਕਿਸੇ ਵੀ ਢੰਗ ਤਰੀਕੇ ਦੇ ਨਾਲ ਤੁਸੀਂ ਆਪਣਾ ਚਾਰਜਿੰਗ ਸਟੇਸ਼ਨ ਲਾਉਣਾ ਚਾਹੁੰਦੇ ਹੈਗੇ ਆ, ਚਾਹੇ ਉਹ ਇਲੈਕਟ੍ਰਿਕ ਹੈਗਾ ਚਾਹੇ ਉਹ ਹਾਈਡਰੋਜਨ ਹੈਗਾ, ਤੁਸੀਂ ਦੋ ਸਾਈਡ ਦਾ ਚਾਰਜਿੰਗ ਸਟੇਸ਼ਨ ਲਾ ਸਕਦੇ ਕਿ ਇੱਕ ਸਾਈਡ ਤੇ ਤੁਸੀਂ ਆਪਣਾ ਟਰੱਕ ਚਾਰਜ ਕਰਦੇ ਹੈਗੇ, ਆਪਣੀ ਫਲੀਟ ਚਾਰਜ ਕਰਦੇ ਹੈਗੇ, ਨਾਲ ਦੇ ਨਾਲ ਤੁਸੀਂ ਪਬਲਿਕ ਵਾਸਤੇ ਵੀ ਚਾਰਜਿੰਗ ਅਵੇਲੇਬਲ ਕਰਾਉਣੇ ਆ। ਤੁਸੀਂ ਉਹਦੀ ਮਤਲਬ ਬੇਸਿਕਲੀ ਤੁਸੀਂ ਉਹਦੇ ਚਾਰਜ ਕਰਨੇ ਆ, ਪਬਲਿਕ ਚਾਰਜਿੰਗ ਜਿਹੜੀ ਆ। ਠੀਕ ਹੈ। ਸੋ ਜੇ ਤੁਸੀਂ ਇਦਾਂ ਦਾ ਕੋਈ ਪ੍ਰੋਜੈਕਟ ਲੈ ਕੇ ਆਉਣਾ ਚਾਹੁੰਦੇ ਆ ਜਾਂ ਤੁਸੀਂ ਅਪਗ੍ਰੇਡ ਕਰਨਾ ਚਾਹੁੰਦੇ ਆ ਆਪਣੀ ਫੈਸਿਲਿਟੀ ਦੇ ਵਿੱਚ, ਤੁਸੀਂ ਚਾਰਜਿੰਗ ਸਟੇਸ਼ਨ ਲਾਉਣਾ ਚਾਹੁੰਦੇ ਆ ਤੇ ਜਿਹੜੀ ਐਨਰਜੀ ਕਮਿਸ਼ਨ ਹੈਗਾ ਉਹਨਾਂ ਵੱਲੋਂ ਅਪ ਟੂ $750,000 ਦੀ ਗ੍ਰਾਂਟ ਜਿਹੜੀ ਆ ਅਵੇਲੇਬਲ ਹੈਗੀ ਆ। ਜੇ ਤੁਸੀਂ ਹਾਈਡਰੋਜਨ ਚਾਰਜਿੰਗ ਸਟੇਸ਼ਨ ਦਾ ਕਰਨਾ ਚਾਹੁੰਦੇ ਆ ਤੇ ਉਹਦੇ ਲਈ ਆਲਮੋਸਟ ਕਲੋਜ਼ ਟੂ ਲਾਈਕ ਅਪ ਟੂ $4 ਮਿਲੀਅਨ ਦੀ ਜਿਹੜੀ ਗ੍ਰਾਂਟ ਹੈਗੀ ਆ ਉਹ ਅਵੇਲੇਬਲ ਹੈਗੀਆਂ ਇਸ ਵੇਲੇ। ਸੋ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇੱਦਾਂ ਦਾ ਕੋਈ ਕੰਮ ਕਰਨਾ ਚਾਹੁੰਦੇ ਆ ਤਾਂ ਜ਼ਰੂਰ ਨਾਪਟਾ ਜੁਆਇਨ ਕਰੋ ਤੇ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਟੂ ਗੈਟ ਯੂ ਟੂ ਦੋਜ਼ ਪੀਪਲ ਕਿ ਜਿਹਨੇ ਇਸ ਚੀਜ਼ ਦੇ ਉੱਤੇ ਕੰਮ ਕਰ ਰਹੇ ਹੈਗੇ ਆ। ਸੋ ਇਹ ਇੱਕ ਕਾਫੀ ਇੰਪੋਰਟੈਂਟ ਚੀਜ਼ ਹੈਗੀ ਆ। ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਜਿਹੜੀ ਟੈਕਨੋਲੋਜੀ ਹੈਗੀ ਆ, ਜਿਹੜਾ ਸਮਾਂ ਹੈਗਾ ਆ, ਆਪਾਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਆਪਾਂ ਜਿੰਨਾ ਮਰਜ਼ੀ ਇਹਨੂੰ ਮਤਲਬ ਕੋਸ਼ਿਸ਼ ਕਰ ਲਈਏ, ਪਰ ਇਹ ਜਿਹੜੀ ਟੈਕਨੋਲੋਜੀ ਹੈਗੀ ਆ, ਜਿਹੜੀ ਇੱਕ ਸਮਾਂ ਆ ਇਹ ਚੱਲਦਾ ਰਹਿਣਾ, ਇਹ ਆਈ ਜਾਣੀ ਆ, ਮਤਲਬ ਕਿ ਹੋਈ ਜਾਣਾ ਕੰਮ। ਸੋ ਬੈਟਰ ਟੂ ਬੀ ਪ੍ਰੀਪੇਅਰਡ ਫॉर ਇਟ। ਤੇ ਜੇ ਕਿਤੇ ਆਪਾਂ ਕਹਿੰਦੇ ਵੀ ਗਵਰਨਮੈਂਟ ਵੱਲੋਂ ਗ੍ਰਾਂਟ ਅਵੇਲੇਬਲ ਹੈਗੀ ਆ ਤੇ ਡੈਫੀਨੇਟਲੀ ਅਸੀਂ ਉਸ ਗ੍ਰਾਂਟ ਦਾ ਹਿੱਸਾ ਬਣੀਏ, ਉਹਨੂੰ ਗ੍ਰਾਂਟ ਨੂੰ ਕੋਸ਼ਿਸ਼ ਕਰੀਏ ਜੇ ਸਾਨੂੰ ਗ੍ਰਾਂਟ ਮਿਲ ਸਕਦੀ ਹੈਗੀ ਆ। ਕੱਲ ਹੀ ਰਮਨ ਜੀ ਐਲਾਨ ਕੀਤਾ ਗਿਆ ਸੀ ਫੈਡਰਲ ਸਰਕਾਰ ਨੇ ਮਿਲੀਅਨਸ ਆਫ ਡਾਲਰ ਹਾਈਡਰੋਜਨ ਹੱਬ ਬਣਾਉਣ ਦੇ ਲਈ ਕੈਲੀਫੋਰਨੀਆ ਨੂੰ ਦਿੱਤੇ ਆ। ਪਹਿਲਾ ਸੂਬਾ ਜਿਹੜਾ ਉਹ ਬਣਿਆ ਆ ਜਿਸ ਨੂੰ ਹਾਈਡਰੋਜਨ ਹੱਬ ਦੇ ਲਈ ਜਿਹੜੇ ਉਹ ਮਨੀ ਮਿਲੀ ਆ। ਸੋ ਆਉਣ ਵਾਲਾ ਭਵਿੱਖ ਚਾਹੇ ਉਹ ਟਰੱਕਾਂ ਨੂੰ ਲੈ ਕੇ ਆ ਚਾਹੇ ਉਹ ਗੱਡੀਆਂ ਨੂੰ ਲੈ ਕੇ ਆ, ਹਾਈਡਰੋਜਨ ਬੇਸਡ ਜਿਹੜੀ ਜ਼ੀਰੋ ਇਮਿਸ਼ਨ ਵਹੀਕਲਸ ਆ ਉਹਨਾਂ ਦਾ ਪਸਾਰ ਜਿਹੜਾ ਉਹ ਵੱਧ ਸਕਦਾ ਆ। ਸੋ ਇਟ ਵਿਲ ਬੀ ਅ ਗੁੱਡ ਥਿੰਗ ਜੇ ਕੋਈ ਇੱਦਾਂ ਦਾ ਕਰਨਾ ਚਾਹੁੰਦਾ ਹੈ। ਬਿਲਕੁਲ। ਸੋ ਪਰਸੋਂ ਸਾਡੀ ਮੀਟਿੰਗ ਸੀਗੀ ਐਨਰਜੀ ਕਮਿਸ਼ਨ ਦੇ ਨਾਲ ਤੇ ਉਹਨਾਂ ਨੇ ਸਾਨੂੰ ਸਾਰੀਆਂ ਜਿਹੜੀਆਂ ਡਿਟੇਲਸ ਦਿੱਤੀਆਂ ਸੀਗੀਆਂ ਤੇ ਮੈਂ ਇਸੇ ਕਰਕੇ ਕਹਿੰਦਾ ਵੀ ਜੇ ਤੁਸੀਂ ਕੋਈ ਵੀ ਆਪਣੇ ਵੀਰ ਭੈਣ ਹੈਗੇ ਜਿਨ੍ਹਾਂ ਨੇ ਤੁਸੀਂ ਆਪਣਾ ਯਾਰਡ ਹੈਗਾ ਜਾਂ ਤੁਸੀਂ ਅਪਗ੍ਰੇਡ ਕਰਨਾ ਚਾਹੁੰਦੇ ਆ, ਕਿਉਂਕਿ ਆਉਣ ਵਾਲੇ ਸਮੇਂ 'ਚ ਜੇ ਤੁਸੀਂ ਖਾਸ ਕਰਕੇ ਜੇ ਤੁਸੀਂ ਇਹਦਾ ਕੰਮ ਕਰਦੇ ਹੈਗੇ ਆਪਣੇ ਦਾ ਪੋਰਟ ਦਾ ਕੰਮ ਕਰਦੇ ਆ, ਰੇਲ ਦਾ ਕੰਮ ਕਰਦੇ ਹੈਗੇ ਤੇ ਤੁਸੀਂ ਫਸਟ ਵਨ ਹੋਣੇ ਆ ਜਿਨ੍ਹਾਂ ਨੂੰ ਕਨਵਰਟ ਕਰਨਾ ਪੈਣਾ ਆ। ਸੋ ਇਫ ਯੂ ਆਰ ਦੇਅਰ ਦੈਨ ਪਲੀਜ਼ ਰੀਚ ਆਊਟ ਕਰੋ। ਕਨਵਰਟ ਹਾਈਡਰੋਜਨ ਦੇ ਵਿੱਚ ਜਾਂ ਇਲੈਕਟ੍ਰਿਕ 'ਚ? ਈਦਰ ਵੇ, ਹਾਈਡਰੋਜਨ ਵੀ ਇਲੈਕਟ੍ਰਿਕ ਵੀ, ਹਾਂਜੀ ਜ਼ੀਰੋ ਇਮਿਸ਼ਨ ਦੇ ਵਿੱਚ ਕਨਵਰਟ ਕਰਨਾ ਪੈਣਾ ਆ। ਸੋ ਇਹ ਜਿਹੜੀਆਂ ਗ੍ਰਾਂਟਸ ਹੈਗੀਆਂ ਇਹ ਸਲੈਪ ਔਨ ਗ੍ਰਾਂਟਸ ਹੈਗੀਆਂ। ਸੋ ਇਹਦਾ ਮਤਲਬ ਇਹ ਨਹੀਂ ਗਾ ਕਿ ਤੁਸੀਂ ਇਹ ਗ੍ਰਾਂਟ ਲਾ ਲਈ ਤੇ ਹੋਰ ਨਹੀਂ ਲੈ ਸਕਦੇ। ਸੋ ਇਹ ਗ੍ਰਾਂਟ ਇੱਦਾਂ ਨਹੀਂ ਹੈ ਕਿ ਜਿਹਨਾਂ ਦੇ ਤੁਸੀਂ ਸਲੈਪ ਔਨ ਉੱਤੇ ਹੋਰ ਸਟੈਪ ਅਪ ਕਰ ਸਕਦੇ ਆ। ਹੋਰ ਜਿਹੜੀਆਂ ਗ੍ਰਾਂਟਸ ਹੈਗੀਆਂ ਉਹ ਇਹਨਾਂ ਨਾਲ ਤੁਸੀਂ ਜੋੜ ਸਕਦੇ ਆ। ਸੋ ਕਾਫੀ ਵਧੀਆ ਮੌਕਾ ਹੈਗਾ, ਚੰਗਾ ਮੌਕਾ ਹੈਗਾ। ਔਰ ਜਿਹੜੇ ਖਾਸ ਕਰਕੇ ਜਦੋਂ ਆਪਾਂ ਨਾ ਰਾਜਨ ਆਪਣੀ ਕਮਿਊਨਿਟੀ ਉਦੋਂ ਐਕਟ ਕਰਨਾ ਸ਼ੁਰੂ ਕਰਦੀ ਹੈ ਜਦੋਂ ਪੈਸੇ ਮੁੱਕ ਜਾਂਦੇ ਆ। ਜੀ ਹਾਂ। ਸੋ ਇਹ ਤਾਂ ਸ਼ੁਰੂਆਤ 'ਚ ਹੀ ਦੱਸਦਾ ਹੈ ਤੁਹਾਨੂੰ। ਹਾਂ ਬਿਲਕੁਲ ਐਗਜ਼ੈਕਟਲੀ ਸਟਾਰਟ ਤੇ ਅਸੀਂ ਤੁਹਾਨੂੰ ਦੱਸਤਾ ਹੈ ਕਿ ਇਹ ਚੀਜ਼ ਅਵੇਲੇਬਲ ਹੈਗੀ ਆ। ਜੇ ਤੁਸੀਂ ਇੰਟਰਸਟਿਡ ਹੈਗੇ ਆ ਤੇ ਪਲੀਜ਼ ਬਿਕਮ ਮੈਂਬਰ ਆਫ ਨਾਪਟਾ ਦੇ ਮੈਂਬਰ ਬਣੋ ਤਾਂ ਕਿ ਅਸੀਂ ਤੁਹਾਨੂੰ ਜਿਹੜੀ ਆ ਇਹ ਸਹੂਲਤ ਜਿਹੜੀ ਆ ਇਹ ਦਵਾ ਸਕੀਏ। ਜੀ ਬਿਲਕੁਲ। ਆਪਣੇ ਨਾਲ ਕਾਲਰ ਜੁੜੇ ਨੇ ਅਮਰੀਕ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ। ਭਾਜੀ ਆਪਣਾ ਹਰਜੋਤ ਭਾਜੀ ਨੇ ਜਿਹੜਾ ਦੱਸਿਆ ਆ ਟਰੰਪ ਦੇ ਜਿਹੜੇ VP ਪਿਕ ਹੈਗੇ ਆ ਵੈਂਸ, ਮੈਂ ਵੀ ਉਹਨਾਂ ਦੇ ਬਾਰੇ ਪੜ੍ਹ ਰਿਹਾ ਸੀਗਾ ਤੇ ਉਹਨਾਂ ਦਾ ਜਿਹੜਾ ਟਰੱਕਿੰਗ ਦੇ ਲਈ ਬਹੁਤ ਫਰੈਂਡਲੀ ਹੈਗੇ ਆ। ਉਹਨਾਂ ਦਾ EPA ਦੇ ਉੱਪਰ ਵੀ ਉਹ ਕੰਟਰੋਲ ਰੱਖਣਾ ਚਾਹੁੰਦੇ ਆ। ਉਹ ਇੰਨਾ ਫਰੈਂਡਲੀ ਨਹੀਂ ਹੈਗੇ EPA ਰਿਸਟ੍ਰਿਕਸ਼ਨਸ ਤੇ ਬਿਜ਼ਨਸ ਦੇ ਲਈ ਹੁਣ ਸੋਚਣਾ ਚਾਹੀਦਾ, ਸਪੈਸ਼ਲੀ ਆਪਣੀ ਕਮਿਊਨਿਟੀ ਨੂੰ, ਟਰੱਕਰਸ ਨੂੰ ਕਿ ਉਹਨਾਂ ਦੇ ਲਈ ਕਿਹੜੀ ਪਾਰਟੀ ਵਧੀਆ ਹੈਗੀ। ਤਾਂ